ਬੜੀ ਇੰਪੋਰਟੈਂਟ ਗੱਲ ਆ ਖਾਸ ਕਰਕੇ ਜੇ ਆਪਾਂ ਦੇਖਿਆ ਜਾਵੇ ਤਾਂ ਗ੍ਰੀਨ ਕਾਰਡ ਹੋਲਡਰਸ ਆ ਉਹਨਾਂ ਨੂੰ ਜਿਹੜਾ ਉਹ ਲੈ ਕੇ ਅ, ਇਹ ਜਿਹੜੀ ਰਿਪੋਰਟਿੰਗ ਇਸ ਟਾਈਮ ਸਾਹਮਣੇ ਆ ਰਹੀ ਆ ਵੀ ਯੂਐਸ ਸਿਟੀਜ਼ਨ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਯਾਨੀ ਕਿ USCIS ਉਹਨਾਂ ਨੇ ਜਿਹੜੇ ਗ੍ਰੀਨ ਕਾਰਡ ਹੋਲਡਰ ਆ ਜਿਨ੍ਹਾਂ ਕੋਲ ਰਾਈਟ ਨਾਓ ਗ੍ਰੀਨ ਕਾਰਡ ਹੈਗੇ ਆ ਉਹਨਾਂ ਦੇ ਲਈ ਨਵੇਂ ਕੰਪਲਾਇੰਸ ਰੂਲਸ ਉਹ ਇਸ਼ੂ ਕੀਤੇ ਨੇ। ਇਹ ਸਟ੍ਰਿਕਟਰਸ ਨੇ, ਸਖਤ ਨੇ। ਬਾਇਓਮੈਟ੍ਰਿਕ ਟੈਕਸ ਬੈਕਗਰਾਊਂਡ ਰਿਕੁਆਇਰਮੈਂਟਸ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਹੁਣ ਲਾਜ਼ਮੀ ਕਰ ਦਿੱਤੀਆਂ ਗਈਆਂ ਆ। ਦੁਨੀਆ ਭਰ ਦੇ ਜਿਹੜੇ ਇਮੀਗ੍ਰੇਸ਼ਨ ਏਜੰਸੀਜ਼ ਕਹਿ ਲਓ ਜਾਂ ਇਮੀਗ੍ਰੇਸ਼ਨ ਲਾਇਰਸ ਆ, ਲਾ ਆਫਿਸਿਸ ਆ, ਉਹ ਨਵੇਂ ਕੰਪਲਾਇੰਸ ਦੇ ਬਾਰੇ ਤੁਹਾਨੂੰ ਲਗਾਤਾਰ ਜਿਹੜੀਆਂ ਹੁਣ ਦੱਸ ਰਹੀਆਂ ਆ। ਬਹੁਤ ਹੀ ਜਲਦ ਆਈ ਥਿੰਕ 26 ਤਰੀਕ ਹੀ ਜਿਹੜੀ ਹਰਜੋਤ ਸਿੰਘ ਜੀ ਇਹਨਾਂ ਨੇ ਰੱਖੀ ਸੀ ਵੀ ਅੱਜ ਤੋਂ ਹੀ ਇਹ ਜਿਹੜੇ ਨਵੇਂ ਕੰਪਲਾਇੰਸ ਦੇ ਰੂਲਸ ਆ ਇਹ ਸਖਤੀ ਦੇ ਨਾਲ ਕਹਿੰਦੇ ਵੀ ਉਹਨਾਂ ਨੇ ਫੋਲੋ ਕਰਨੇ ਸ਼ੁਰੂ ਕਰ ਦੇਣੇ ਆ। ਬਹੁਤ ਵਾਰੀ ਲੋਕ ਸੋਚਦੇ ਆ ਵੀ ਅਸੀਂ LA ਉਤਰ ਜਾਾਂਗੇ, ਅਸੀਂ ਸੈਨ ਫਰਾਂਸਿਸਕੋ ਉਤਰ ਜਾਾਂਗੇ, ਅਸੀਂ ਸ਼ਿਕਾਗੋ ਉਤਰ ਜਾਾਂਗੇ, ਵੀ ਇਹ ਤਾਂ ਡੈਮੋਕ੍ਰੇਟ ਸਟੇਟਾਂ ਨੇ ਸ਼ਾਇਦ ਇੱਥੇ ਲੀਨੀਅੰਸੀ ਜਿਹੜੀ ਉਹ ਹੋਵੇ। ਇੱਥੇ ਤੁਹਾਨੂੰ ਕਲੀਅਰਲੀ ਦੱਸ ਦੇਣਾ ਚਾਹੁੰਦੇ ਆ ਵੀ ਜਿੰਨੇ ਵੀ ਜਿਹੜੇ TSA ਜਾਂ USCIS ਦੇ ਜਿਹੜੇ ਅਧਿਕਾਰੀ ਆ ਉਹ ਫੈਡਰਲ ਸਰਕਾਰ ਦੇ ਅੰਡਰ ਜਿਹੜੇ ਉਹ ਚੱਲਦੇ ਆ। ਡਜ਼ ਨਾਟ ਮੈਟਰ ਕਿਹੜੇ ਸ਼ਹਿਰ ਕਿਹੜੇ ਸੂਬੇ ਦੇ ਅੰਡਰ ਇਹ ਏਅਰਪੋਰਟ ਪੈਂਦਾ ਆ। ਜੇ ਕਿਸੇ ਨੇ ਸਖਤੀ ਕਰਨੀ ਆ, ਜੇ ਉਹਨਾਂ ਨੂੰ ਪਿੱਛੋਂ ਜਿਹੜਾ ਉਹ ਹੋਇਆ ਆ ਤਾਂ ਇਹਦੇ ਵਿੱਚ ਕਹਿੰਦੇ ਵੀ ਉਹ ਜਿਹੜੀ ਉਹ ਸਖਤੀ ਕੀਤੀ ਜਾ ਸਕਦੀ ਆ। ਤੁਹਾਡੇ ਨਾਲ ਅਸੀਂ ਜਿਹੜੀ ਹਰਜੋਤ ਸਿੰਘ ਜੀ ਤਸਵੀਰ ਜਿਹੜੀ ਉਹ ਆਪਾਂ ਸ਼ੇਅਰ ਕਰਦੇ ਆ ਤਾਂ ਜੋ ਜਿਹੜੇ ਲੋਕ ਆ ਉਹ ਨਵੇਂ ਜਿਹੜੇ ਕੰਪਲਾਇੰਸ ਆ ਉਸ ਦੇ ਬਾਰੇ ਉਹਨਾਂ ਨੂੰ ਪਤਾ ਜਿਹੜਾ ਉਹ ਲੱਗ ਸਕੇ ਵੀ ਜਿਹੜੇ ਗ੍ਰੀਨ ਕਾਰਡ ਹੋਲਡਰਸ ਆ ਉਹਨਾਂ ਦੇ ਲਈ ਜਿਹੜੀ ਨਵੇਂ ਕੰਪਲਾਇੰਸ ਰੂਲਸ ਕਿਹੜੇ ਜਿਹੜੇ ਉਹ ਆ ਚੁੱਕੇ ਆ। ਹਰਜੋਤ ਸਿੰਘ ਜੀ ਤੁਸੀਂ ਜਿਹੜੀ ਐਡਰੈਸ ਤੋਂ ਜਿਹੜੀ ਉਹ ਸ਼ੁਰੂਆਤ ਕਰਿਓ, ਫਿਰ ਆਪਾਂ ਬਾਕੀ ਚੀਜ਼ਾਂ ਜਿਹੜੀਆਂ ਨਾਲ ਸ਼ੇਅਰ ਕਰਦੇ ਜੀ। ਸੋ ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ ਬਹੁਤੇ ਸਾਰੇ ਰੂਲ ਇਹ ਪਹਿਲਾਂ ਵੀ ਸੀਗੇ ਪਰ ਇਹ ਲਾਗੂ ਨਹੀਂ ਕਰ ਰਹੇ ਸੀ, ਉਹਨਾਂ ਨੂੰ ਕੰਪਲਾਈ ਨਹੀਂ ਕਰ ਰਹੇ ਸੀ, ਪਰ ਅੱਜ ਤੋਂ ਸਟ੍ਰਿਕਟਲੀ ਜਿਹੜਾ ਆ ਉਹਨਾਂ ਨੇ ਸ਼ੁਰੂ ਕਰ ਦਿੱਤਾ ਆ। ਪਹਿਲਾਂ ਤਾਂ ਇਹ ਆ ਵੀ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹਦੀ ਫਿਜ਼ੀਕਲ ਪ੍ਰੈਜ਼ੈਂਸ ਰੂਲ ਕੀ ਹੈਗਾ। ਕਹਿੰਦੇ ਵੀ USA ਦੇ ਵਿੱਚ ਘੱਟੋ ਘੱਟ 1 ਸਾਲ ਚੋਂ 6 ਮਹੀਨੇ ਰਹੇ ਤੇ ਓਵਰ 18 ਮੰਥਸ ਅਬਰੋਡ ਇਨ 3 years ਮੇ ਰਿਸਕ ਸਟੇਟਸ। ਜੇ ਤੁਸੀਂ 3 ਸਾਲਾਂ 'ਚ 18 ਮਹੀਨੇ ਤੋਂ ਵੱਧ ਰਹਿੰਦੇ ਆ ਤੇ ਤੁਹਾਡਾ ਜਿਹੜਾ ਇਮੀਗ੍ਰੇਸ਼ਨ ਦਾ ਜਿਹੜਾ ਗ੍ਰੀਨ ਕਾਰਡ ਆ ਨਾ ਉਹ ਖਤਰੇ ਦੇ ਵਿੱਚ ਹੈਗਾ। ਸਿਰਫ ਇੱਕ ਰੀ ਐਂਟਰੀ ਪਰਮਿਟ ਆ ਐਵਰੀ 5 year। ਸੋ ਇਹਦੇ ਵਿੱਚ ਜਿਹੜਾ ਦੱਸ ਦਈਏ ਜਿੱਦਾਂ ਅਕਸਰ ਕਿਹਾ ਜਾਂਦਾ ਹੁੰਦਾ ਸੀ ਨਾ ਵੀ 6 ਮਹੀਨੇ ਤੋਂ ਵੱਧ ਜੇ ਬਾਹਰ ਰਹਿ ਲਓ ਤਾਂ ਸਾਲ ਤੱਕ ਘੱਟ ਪੁੱਛਦੇ ਆ। ਹੁਣ ਇਹ ਪੁੱਛ ਪਹਿਲੋਂ ਵੀ ਸਕਦੇ ਸੀਗੇ, ਹੁਣ ਇਹ ਆ ਵੀ ਉਹ ਕਹਿੰਦੇ ਵੀ ਅਸੀਂ ਸਟ੍ਰਿਕਟ ਰੱਖਾਂਗੇ ਇਸ ਚੀਜ਼ ਨੂੰ। ਕੋਈ ਵੀ ਜਿਹੜਾ ਗ੍ਰੀਨ ਕਾਰਡ ਹੋਲਡਰ ਹੁਣ 6 ਮਹੀਨੇ ਤੋਂ ਵੱਧ ਜੇ ਬਾਹਰ ਰਹਿੰਦਾ ਆ ਤਾਂ ਉਸ ਨੂੰ ਜ਼ਿਆਦਾ ਕਰੜੇ ਸਵਾਲਾਂ ਦਾ ਤੇ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪਊਗਾ। ਉਹਨਾਂ ਨੇ ਤੁਹਾਡੀ ਹਿਸਟਰੀ ਚੈੱਕ ਕਰਨੀ ਵੀ ਪਿਛਲੇ 3 ਸਾਲਾਂ ਦੇ ਵਿੱਚ ਕਿੰਨਾ ਚਿਰ ਤੁਸੀਂ ਬਾਹਰ ਜਿਹੜਾ ਉਹ ਰਹੇ ਆ। ਅਕਸਰ ਬਹੁਤ ਸਾਰੇ ਜਿਹੜੇ ਗ੍ਰੀਨ ਕਾਰਡ ਹੋਲਡਰ ਆ ਉਹ 6 ਮਹੀਨੇ ਇੱਥੇ 6 ਮਹੀਨੇ ਉੱਥੇ ਦਾ ਜਿਹੜਾ ਆਉਣ ਜਾਣ ਦਾ ਸਿਲਸਿਲਾ ਆ ਉਹ ਜਾਰੀ ਰੱਖਦੇ ਆ। ਪਰ ਹੁਣ 3 ਸਾਲਾਂ ਦੇ ਵਿੱਚ 18 ਮਹੀਨੇ ਉਹੀ 1.5 ਸਾਲ ਹੀ ਹੋ ਗਿਆ। ਕਹਿੰਦੇ ਵੀ ਜੇ ਉਸ ਤੋਂ ਉੱਤੇ ਤੁਸੀਂ ਰਹਿੰਦੇ ਆ ਤਾਂ ਫਿਰ ਤੁਹਾਡੇ ਤੇ ਜਿਹੜੇ ਸਵਾਲ ਆ ਉਹ ਹੋਣਗੇ ਤੇ ਤੁਹਾਡੇ ਸਟੇਟਸ ਨੂੰ ਖਤਰਾ ਜਿਹੜਾ ਉਹ ਹੋ ਸਕਦਾ। 5 ਸਾਲਾਂ 'ਚ ਇੱਕ ਰੀ ਐਂਟਰੀ ਪਰਮਿਟ ਦਾ ਮਤਲਬ ਇਹੀ ਆ ਹਰਜੋਤ ਸਿੰਘ ਜੀ ਜੋ ਆਪ ਸਮਝ ਆਉਂਦੀ ਆ ਵੀ ਜਿੱਦਾਂ ਅਕਸਰ ਕਈ ਲੋਕ ਰੀ ਐਂਟਰੀ ਪਰਮਿਟ ਲੈ ਕੇ ਚਲ ਜਾਂਦੇ ਆ, ਕੋਈ ਸਾਲ 2 ਸਾਲ ਰਹਿ ਕੇ ਆ ਜਾਂਦਾ ਆ। ਸੋ 5 ਸਾਲਾਂ 'ਚ ਇੱਕੋ ਵਾਰੀ ਤੁਹਾਨੂੰ ਉਹ ਚੀਜ਼ ਮਿਲ ਸਕਦੀ। ਇਹ ਨਹੀਂ ਵੀ ਹਰ ਦੂਜੇ ਤੀਜੇ ਸਾਲ ਤੁਸੀਂ ਉਸ ਦੇ ਲਈ ਅਪਲਾਈ ਜਿਹੜਾ ਉਹ ਕਰ ਲਓ। ਕਹਿੰਦੇ ਵੀ ਕੰਟੀਨਿਊਸਲੀ ਤੁਹਾਨੂੰ ਮੋਨੀਟਰ ਕੀਤਾ ਜਾਊਗਾ। ਚਾਹੇ ਤੁਸੀਂ ਗ੍ਰੀਨ ਕਾਰਡ ਹੋਲਡਰ ਆ ਤਾਂ USCIS ਕਹਿੰਦੇ ਵੀ ਕੋਈ ਵੀ ਤੁਹਾਡੇ ਉਲਟ ਜੇ ਅਰੈਸਟ ਦਾ ਡਾਟਾ ਆਉਂਦਾ ਆ ਤੇ ਕਹਿੰਦੇ ਵੀ ਸਾਨੂੰ ਆਟੋਮੈਟਿਕਲੀ ਉਹ ਰਿਸੀਵ ਹੋ ਜਾਂਦਾ ਆ। ਇੱਥੋਂ ਤੱਕ ਕਿ ਪੁਰਾਣੇ ਤੇ ਐਕਸਪੰਜ ਕੀਤੇ ਹੋਏ ਅਦਾਲਤ ਦੇ ਦੁਆਰਾ ਰਿਕਾਰਡ ਆ ਉਹਨਾਂ ਨੂੰ ਵੀ ਕਹਿੰਦੇ ਵੀ ਅਸੀਂ ਰਿਵਿਊ ਕਰ ਸਕਦੇ ਆ। ਹੁਣ ਇਹ ਤਾਂ ਵੈਸੇ ਕਿਤੇ ਨਾ ਕਿਤੇ ਰੋਕਣ ਵਾਲੀ ਗੱਲ ਹੀ ਆ ਹਰਜੋਤ ਸਿੰਘ ਜੀ ਵੀ ਧੱਕੇ ਦੇ ਨਾਲ ਚੀਜ਼ ਨੂੰ ਉਸ ਦੇ ਵਿੱਚ ਜਿਹੜੀ ਫਸਾਉਣ ਵਾਲੀ ਗੱਲ ਆ। ਕਿਉਂਕਿ ਇਹਦੇ ਵਿੱਚ ਇਹ ਕਹਿੰਦੇ ਵੀ ਐਕਸਪੰਜ ਰਿਕਾਰਡ ਦਾ ਮਤਲਬ ਇਹ ਹੁੰਦਾ ਵੀ ਅਦਾਲਤ ਨੇ ਕਿਹਾ ਵੀ ਇਸ ਬੰਦੇ ਦੇ ਜਿਹੜੇ ਰਿਕਾਰਡ ਆ ਇਸ ਨੂੰ ਇੱਕ ਹਿਸਾਬ ਦੇ ਨਾਲ ਨਸ਼ਟ ਖਤਮ ਕਰ ਦਿੱਤਾ ਜਾਵੇ। 20 ਸਾਲ ਪਹਿਲਾਂ ਕਿਸੇ ਨੂੰ ਕੋਈ ਮਿਲੇ ਸੀ ਕੁਛ ਵੀ ਹੋਇਆ ਹੋਊਗਾ ਹਨਾ ਤੇ ਉਹ ਕਲੀਨ ਕਰ ਦਿੱਤਾ ਵੀ ਹੁਣ ਖਤਮ ਕਰਤਾ, ਪਰ ਉਹ ਵੀ ਕਹਿੰਦੇ ਵੀ ਰਿਵਿਊ ਹੋ ਸਕਦਾ ਹੈ। ਸੋ ਇਹ ਧਿਆਨ ਰੱਖੋ, ਇਹ ਵੀ ਧਿਆਨ ਰੱਖਣ ਵਾਲੀ ਜਿਹੜੀ ਗੱਲ ਆ।
ਹਰ 5 ਸਾਲਾਂ 'ਚ ਕਹਿੰਦੇ ਵੀ ਜਿਹੜੀ ਤੁਹਾਡੀ ਬਾਇਓਮੈਟ੍ਰਿਕ ਆ ਉਹ ਮੈਂਡੇਟਰੀ ਕਰ ਦਿੱਤੀ ਆ, ਵੀ ਉਹ ਜ਼ਰੂਰੀ ਕਰ ਦਿੱਤੀ ਗਈ ਹੈਗੀ ਆ, ਵੀ ਉਹ ਤੁਹਾਨੂੰ ਕਰਿਆ ਕਰਾਂਗੇ। ਅਪੁਆਇੰਟਮੈਂਟ ਕਹਿੰਦੇ ਜੇ ਮਿਸ ਕਰਦੇ ਆ ਤਾਂ ਉਹਦੇ ਨਾਲ ਸਟੇਟਸ ਤੁਸੀਂ ਲੂਜ਼ ਕਰ ਸਕਦੇ ਆ। ਸੋ ਮੇਕ ਸ਼ੋਰ ਕਰੋ ਵੀ ਇੱਕ ਤਾਂ ਤੁਹਾਡੇ ਐਡਰੈਸ ਅਪ ਟੂ ਡੇਟ ਆ ਤੇ ਉਹ ਸਾਰਾ ਕੁਛ ਆ। ਹੁਣ ਇਹਨਾਂ ਨੇ ਇਹਦੇ ਵਿੱਚ ਵੀ ਇਹ ਲਿਖ ਦਿੱਤਾ ਹੈ ਇੱਥੇ ਵੀ ਜਿਹੜਾ ਐਡਰੈਸ ਚੇਂਜ ਆ ਉਹ 10 ਦਿਨਾਂ ਦੇ ਵਿੱਚ ਤੁਹਾਨੂੰ ਵੀ ਚੇਂਜ ਕਰਨਾ ਅਪਡੇਟ ਕਰਨਾ ਪਊਗਾ। ਸੋ ਦੱਸੋ ਈਵਨ ਗ੍ਰੀਨ ਕਾਰਡ ਹੋਲਡਰ ਵੀ ਜੇ ਤੁਸੀਂ ਘਰ ਬਦਲਦੇ ਆ, ਨਵੀਂ ਥਾਂ ਤੇ ਮੂਵ ਹੁੰਦੇ ਆ ਜਾਂ ਕੁਝ ਵੀ ਹੁੰਦਾ ਆ, ਤੁਹਾਡਾ ਅਪਾਰਟਮੈਂਟ ਵੀ ਬਦਲਦਾ ਆ, ਤਾਂ ਮੇਕ ਸ਼ੋਰ ਕਰੋ ਵੀ ਤੁਹਾਡਾ ਐਡਰੈਸ ਚੇਂਜ ਆ ਉਹਦੇ ਕੋਲ USCIS ਦੇ ਕੋਲ ਚਲਿਆ ਜਾਵੇ। ਆਈ ਥਿੰਕ AR11 ਫਾਰਮ ਹੀ ਜਿਹੜਾ ਉਹ ਹੈਗਾ ਆ। ਸੋ ਇਹ ਹੁਣੇ ਬੇਸਿਕਲੀ ਆਈ ਆ। ਇਹ ਕਦੋਂ ਕੁ ਤੱਕ ਇਹਨਾਂ ਨੇ ਲਾਗੂ ਕਰ ਦੇਣੀ ਹੈ, ਕਿਵੇਂ ਆ? ਜੇ ਕਿਸੇ ਨੇ ਕੋਈ ਰੀਸੈਂਟਲੀ ਮੂਵ ਹੋਏ ਨੇ, ਮੇਕ ਸ਼ੋਰ ਕਰ ਲਓ AR11 ਫਾਰਮ ਇਹ ਆਨਲਾਈਨ ਹੀ ਭਰ ਹੋ ਜਾਂਦਾ ਆ। ਘਬਰਾਓ ਨਾ, ਦੈਟਸ ਓਕੇ, ਤੁਹਾਡੇ ਕੋਲ ਟਾਈਮ ਹੈਗਾ ਆ। ਤੁਸੀਂ ਮਤਲਬ ਇਹ ਚੀਜ਼ਾਂ ਦੀ ਆਪ ਧਿਆਨ ਜਿਹੜਾ ਉਸ ਇਹ ਚੀਜ਼ਾਂ ਨੂੰ ਜਿਹੜਾ ਉਹ ਰੱਖਣਾ। ਜੀ ਟੈਕਸਿਸ ਕਹਿੰਦੇ ਰਿਕੁਆਇਰਡ ਆ, ਟੈਕਸ ਤੁਹਾਡੇ ਜਿਹੜੇ ਉਹ ਹਰ ਸਾਲ ਭਰੇ ਹੋਣੇ ਚਾਹੀਦੇ ਜੀ। ਹਰਜੋਤ ਸਿੰਘ ਜੀ। ਬਿਲਕੁਲ, ਫਾਈਲ US ਟੈਕਸਸ ਐਵਰੀ ਈਅਰ ਜਿਹੜੇ ਕੰਮ ਕਰਦੇ ਆ। ਰਿਪੋਰਟ ਵਰਲਡ ਵਾਈਡ ਇਨਕਮ, ਇਹਦੇ ਚ ਆਪਣੇ ਬੰਦੇ ਜਿਹੜੇ ਪੰਜਾਬੀ ਆ ਜਾਂ ਆਪਾਂ ਪੰਜਾਬੀ ਜਿੰਨੇ ਵੀ ਇੰਡੀਅਨ ਕਹਿ ਲਓ ਜਾਂ ਹੋਰ ਮੁਲਕਾਂ ਵਾਲੇ ਆ, ਮੈਜੋਰਿਟੀ ਚ ਰਿਪੋਰਟ ਨਹੀਂ ਕਰਦੇ। ਜਿਹੜੇ ਤੁਹਾਡੇ ਉੱਥੇ ਖੇਤ ਆ, ਤੁਹਾਡੀ ਪੈਨਸ਼ਨ ਲੱਗੀ ਉਹ ਆ ਬਹੁਤ, ਤੁਸੀਂ ਇੱਥੇ ਰਿਪੋਰਟ ਨਹੀਂ ਕਰਦੇ। ਜਦੋਂ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਅਮਰੀਕਾ ਦੇ ਹੋ ਗਏ ਤਾਂ ਤੁਹਾਨੂੰ ਉਹ ਰਿਪੋਰਟ ਕਰਨਾ ਪੈਂਦਾ ਆ। ਸੋ ਉਹ ਉਹਨਾਂ ਨੇ ਕਿਹਾ ਵੀ ਰਿਪੋਰਟ ਵਰਲਡ ਵਾਈਡ ਇਨਕਮ। ਸੋ ਜੇ ਉਹਦੇ ਚ ਉਹਨਾਂ ਨੂੰ ਕੋਈ ਸ਼ੱਕ ਪੈ ਗਈ ਜਦੋਂ ਤੁਸੀਂ ਆਣਾ ਆ ਤੇ ਉੱਥੇ ਤੁਹਾਨੂੰ ਰੋਕ ਸਕਦੇ ਹੈਗੇ ਆ। 5 ਸਾਲਾਂ ਦੇ IRS ਦੇ ਟ੍ਰਾਂਸਕ੍ਰਿਪਟ ਰਿਕੁਆਇਰਡ ਫॉर ਰਿਵਿਊਜ਼। ਜੇ ਰਿਵਿਊ ਕਰਨੇ ਪਏ ਤਾਂ 5 ਸਾਲਾਂ ਦੇ ਜਿਹੜੇ ਆ ਜਿਹੜੇ IRS ਦੇ ਟ੍ਰਾਂਸਕ੍ਰਿਪਟ ਮੰਗੇ ਜਾਊਗੇ। ਡਿਪੋਰਟੇਬਲ ਐਰਰਸ, ਕਿਹੜੇ ਬੇਸਿਸ ਤੇ ਤੁਹਾਨੂੰ ਡਿਪੋਰਟ ਕੀਤਾ ਜਾ ਸਕਦਾ? ਜੇ ਕੋਈ ਕਹੇ ਵੀ ਮੈਂ ਗ੍ਰੀਨ ਕਾਰਡ ਹੋਲਡਰ ਆ ਤੇ ਕਲੇਮ ਕਰੇ ਵੀ ਮੈਂ US ਸਿਟੀਜ਼ਨਸ਼ਿਪ ਮੇਰੀ ਹੈਗੀ ਆ ਬਾਈ ਮਿਸਟੇਕ, ਤੇ ਤੁਸੀਂ ਡਿਪੋਰਟੇਬਲ ਆ। ਆਪਾਂ ਪਿੱਛੇ ਉਦਾਹਰਨਾਂ ਦਿੱਤੀਆਂ ਸੀ, ਇੱਕ ਪਟੇਲ ਦੀ ਦਿੱਤੀ ਸੀ, ਕਿਸ ਤਰ੍ਹਾਂ ਉਹਨੇ ਗਲਤ ਭਰਿਆ ਸੀ DMB ਦਾ ਲਾਇਸੈਂਸ ਲੈਣ ਦੇ ਲਈ ਸੀਗਾ, ਉਹ ਗ੍ਰੀਨ ਕਾਰਡ ਹੋਲਡਰ ਜੀ ਤੇ ਸਿਟੀਜ਼ਨ ਭਰਿਆ ਸੀ, ਬਾਅਦ ਦੇ ਵਿੱਚ ਫਿਰ ਉਹਦੀ ਸਿਟੀਜ਼ਨਸ਼ਿਪ ਵੀ ਰਿਵੋਕ ਹੋ ਗਈ ਸੀ। VOTING in ਸਿਟੀਜ਼ਨਸ਼ਿਪ ਸੀਗਾ ਹੀ federal ਨਹੀਂ, elections, ਉਹਦੀ ਗ੍ਰੀਨ ਕਾਰਡ ਰਿਵੋਕ ਹੋ ਗਿਆ ਸੀ। ਜੀ ਗ੍ਰੀਨ ਕਾਰਡ। ਸੋ VOTING in federal elections, ਸੋ ਜੇ ਗ੍ਰੀਨ ਕਾਰਡ ਹੋ, ਜੇ ਤੁਸੀਂ ਸਿਟੀਜ਼ਨ ਨਹੀਂ, ਫੈਡਰਲ ਇਲੈਕਸ਼ਨ ਦੇ ਵਿੱਚ ਵੋਟ ਨਹੀਂ ਕਰ ਸਕਦੇ। ਸਰਟਨ ਕ੍ਰਿਮੀਨਲ ਐਂਡ ਸਿਕਿਉਰਿਟੀ ਰਿਲੇਟਡ ਇਸ਼ੂਜ਼, ਇਹ ਹੁਣ ਬੜੇ ਧਿਆਨ ਨਾਲ ਆ ਵੀ ਕਿਸੇ ਦੀ ਮਾੜੀ ਮੋਟਾ ਜੇ ਕੋਈ ਕ੍ਰਾਈਮ ਹੋਇਆ ਜਾਂ ਕੋਈ ਸਿਕਿਉਰਿਟੀ ਰਿਲੇਟਡ ਇਸ਼ੂ ਹੋਇਆ ਤੇ ਤੁਹਾਨੂੰ ਡਿਪੋਰਟ ਕੀਤਾ ਜਾਊਗਾ। ਨੋ ਮੈਟਰ ਤੁਸੀਂ 20 ਸਾਲਾਂ ਤੋਂ ਗ੍ਰੀਨ ਕਾਰਡ ਹੋਲਡਰ ਆ ਚਾਹੇ 40 ਸਾਲਾਂ ਤੋਂ ਗ੍ਰੀਨ ਕਾਰਡ ਹੋਲਡਰ ਹੈਗੇ ਆ। ਮਤਲਬ ਕ੍ਰਿਮੀਨਲ ਐਕਟੀਵਿਟੀ ਤੋਂ ਪਰੇ ਰਹੋ, ਕਾਨੂੰਨ ਦੀ ਪਾਲਣਾ ਕਰੋ, ਕਾਨੂੰਨ ਦੀ ਉਲੰਘਣਾ ਜਿਹੜੀ ਉਹ ਤੁਸੀਂ ਜਿਹੜਾ ਉਹ ਨਾ ਕਰੋ। ਸੋ ਇਹ ਹਰਜੋਤ ਸਿੰਘ ਜੀ ਲੇਟੈਸਟ ਜਿਹੜਾ ਉਹ ਕਰ ਦਿੱਤਾ। ਮੁੱਖ ਦੀ ਗੱਲ ਇਹ ਕਹਿ ਰਹੇ ਆ ਵੀ ਜਿਹੜੀ ਪਰਮਾਨੈਂਟ ਰੈਜ਼ੀਡੈਂਸੀ ਕਹਿੰਦੇ ਵੀ ਹੁਣ ਪੈਸਿਵ ਨਹੀਂ ਹੈ, ਪਰਮਾਨੈਂਟ ਹੋਣੀ ਚਾਹੀਦੀ ਆ। ਕੰਪਲਾਇੰਸ ਦੇ ਨਾਲ ਹੀ ਕਹਿੰਦੇ ਵੀ ਅਸੀਂ ਪ੍ਰੋਟੈਕਸ਼ਨ ਤੁਹਾਨੂੰ ਜਿਹੜੀ ਉਹ ਦੇਣੀ ਹੈ। ਜੇ ਤੁਸੀਂ ਪਰਮਾਨੈਂਟ ਰੈਜ਼ੀਡੈਂਸੀ ਲੈ ਕੇ ਇੱਥੇ ਪਰਮਾਨੈਂਟਲੀ ਨਹੀਂ ਰਹਿਣਾ ਚਾਹੁੰਦੇ ਤੇ ਫਿਰ ਕਹਿੰਦੇ ਤੁਹਾਨੂੰ ਪਰਮਾਨੈਂਟ ਰੈਜ਼ੀਡੈਂਟ ਹੋਣ ਦੀ ਜ਼ਰੂਰਤ ਨਹੀਂ ਆ। ਕਿਸੇ ਦੀ ਕੋਈ ਮਜਬੂਰੀ ਆ, ਕੋਈ ਹੋਰ ਆ, ਉਹ ਆਪੋ ਆਪਣੇ ਪੱਧਰ ਦੇ ਉੱਤੇ USCIS ਦੇ ਨਾਲ ਤਾਲਮੇਲ ਜਿਹੜਾ ਉਹ ਰੱਖ ਸਕਦੇ ਆ। ਪਰ ਉਹਨਾਂ ਨੇ ਇਹ ਕਹਿ ਦਿੱਤਾ ਵੀ ਜੇ ਤੁਸੀਂ ਅਮਰੀਕਾ ਦੇ ਗ੍ਰੀਨ ਕਾਰਡ ਹੋਲਡਰ ਬਣ ਕੇ ਰਹਿਣਾ ਚਾਹੁੰਦੇ ਆ ਤਾਂ ਅਮਰੀਕਾ ਦੇ ਵਿੱਚ ਤੁਹਾਡੀਆਂ ਜਿਹੜੀਆਂ ਐਕਟੀਵਿਟੀਜ਼ ਆ, ਅਮਰੀਕਾ 'ਚ ਤੁਸੀਂ ਮੋਸਟ ਵਕਤ ਜਿਹੜਾ ਉਹ ਤੁਸੀਂ ਗੁਜ਼ਾਰੋ। ਇਹ ਨਾ ਹੋਵੇ ਵੀ ਇਹਦਾ ਫਾਇਦਾ ਚੱਕਣ ਦੇ ਲਈ ਸਿਰਫ ਤੁਸੀਂ ਗ੍ਰੀਨ ਕਾਰਡ ਹੋਲਡਰ ਬਣ ਲਓ ਤੇ ਬਾਅਦ ਦੇ ਵਿੱਚ ਤੁਸੀਂ ਵੀ ਵਾਪਸ ਹੀ ਜਿਹੜਾ ਉੱਥੇ ਨੂੰ ਜਿਹੜੇ ਉਹ ਜਾਂਦੇ ਰਹੋ। ਸੋ ਉਹ ਸਾਰੀਆਂ ਚੀਜ਼ਾਂ ਦਾ ਕਹਿੰਦੇ ਵੀ ਵਿਸ਼ੇਸ਼ ਤੌਰ ਦੇ ਉੱਤੇ ਅਸੀਂ ਧਿਆਨ ਜਿਹੜਾ ਹੁਣ ਰੱਖਣਾ ਹੈਗਾ। ਇੱਕ ਸਾਡੇ ਸਰੋਤੇ ਕਹਿੰਦੇ ਆ ਵੀ ਸਾਡੀ ਕੋਈ ਫਰੈਂਡ ਦੇ ਰਿਲੇਟਿਵ ਸੀ 6 ਮਹੀਨੇ ਤੋਂ ਜ਼ਿਆਦਾ ਸਮਾਂ ਇੰਡੀਆ ਰਹਿ ਕੇ ਆਏ, ਜਦੋਂ ਵਾਪਸ ਆਏ ਤੇ ਉਹਨਾਂ ਨੂੰ ਐਂਟਰੀ ਨਹੀਂ ਦਿੱਤੀ। ਇਹ ਕਿਸੇ ਨੇ ਕਮੈਂਟ ਕੀਤਾ ਆਪਣੇ YouTube ਚੈਨਲ ਦੇ ਥੱਲੇ। ਤੇ ਸੋ ਅੱਜ ਤੋਂ ਦਸੰਬਰ 26 ਤੋਂ ਬਾਇਓਮੈਟ੍ਰਿਕਸ ਹੁਣ ਮੈਂਡੇਟਰੀ ਆ। ਪਹਿਲਾਂ ਮੈਂਡੇਟਰੀ ਨਹੀਂ ਸੀ, ਹੁੰਦੇ ਸੀ ਪਾਇਲਟ ਪ੍ਰੋਗਰਾਮ ਦੇ ਤਹਿਤ ਚੱਲਦੇ ਸੀ। ਸੋ ਨਾਓ ਇਟ ਇਜ਼ ਮੈਂਡੇਟਰੀ ਸਾਰਿਆਂ ਦੇ ਲਈ ਜਿਹੜੇ ਨਾਨ US ਸਿਟੀਜ਼ਨਸ ਆ, ਇਨਕਲੂਡਿੰਗ ਗ੍ਰੀਨ ਕਾਰਡ ਹੋਲਡਰਸ। ਬਾਰਡਰ ਪੁਆਇੰਟ ਦੇ ਉੱਤੇ ਇਹ ਉਹਨਾਂ ਸਾਰਿਆਂ ਦੇ ਚੈੱਕ ਕੀਤੇ ਜਾਊਗੇ। ਸਿਰਫ ਜਿਹੜੇ ਬੱਚੇ ਆ 14 ਸਾਲ ਤੋਂ ਥੱਲੇ ਤੇ ਅਡਲਟ ਜਿਹੜੇ 79 ਈਅਰ ਤੋਂ ਉੱਪਰ ਆ ਉਹਨਾਂ ਦੇ ਨਹੀਂ ਕੀਤੇ ਜਾਊਗੇ। ਡਿਪਲੋਮੈਟਸ ਜਿਹੜੇ ਆ ਉਹਨਾਂ ਨੂੰ ਵੀ ਹੁਣ ਬਾਇਓਮੈਟ੍ਰਿਕਸ ਦੇਣੇ ਪੈਣਗੇ। ਸੋ ਇਹ ਵਧੀਆ ਗੱਲ ਕੀਤੀ ਹੈ ਟਰੰਪ ਐਡਮਿਨਿਸਟ੍ਰੇਸ਼ਨ ਨੇ। ਘੱਟੋ ਘੱਟ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੁੰਦਾ ਜਾਂ ਹੋਰ ਪਿਛਲੇ ਸਮਿਆਂ 'ਚ ਆਪਾਂ ਦੇਖਿਆ ਸੀ, ਸੋ ਡਿਪਲੋਮੇਟ ਵੀ ਉਹਨਾਂ ਦਾ ਸਾਰਾ ਕੁਝ ਹੋਊਗਾ, ਪਤਾ ਹੋਊਗਾ ਵੀ ਭਾਈ ਇੱਥੇ ਅਮਰੀਕਾ 'ਚ ਆ ਕੇ ਕਿਤੇ ਆਪਣੇ
ਜਿਹੜੇ ਮੁਲਕਾਂ ਤੋਂ ਆਏ ਆ ਉਹਨਾਂ ਮੁਲਕਾਂ ਦੇ ਲੋਕਾਂ ਨੂੰ ਡਰਾ ਧਮਕਾ ਤਾਂ ਨਹੀਂ ਰਹੇ ਹੈਗੇ, ਮਾਰ ਤਾਂ ਨਹੀਂ ਰਹੇ ਹੈਗੇ। ਜਿਹੜੇ ਕੈਨੇਡੀਅਨਸ ਆ ਆਪਣੇ ਗੁਆਂਢੀ ਮੁਲਕ ਕੈਨੇਡਾ ਵਾਲੇ, ਉਹ ਵੀ ਪਲੀਜ਼ ਧਿਆਨ ਨਾਲ ਰੱਖ ਲਓ। ਕਹਿੰਦੇ ਵੀ ਕੈਨੇਡੀਅਨਸ ਐਗਜ਼ੈਂਪਟ ਨਹੀਂ ਹੈਗੇ ਨਵੇਂ ਰੂਲ ਤੋਂ। ਨਵੇਂ ਰੂਲ ਦੇ ਮੁਤਾਬਕ ਆਲ ਨਾਨ ਯੂਐਸ ਟਰੈਵਲਰਸ, even those who are traveling on private aircraft or crossing the border on foot, ਚਾਹੇ ਤੁਸੀਂ ਤੁਰ ਕੇ ਬਾਰਡਰ ਕ੍ਰਾਸ ਕਰਦੇ ਆ, ਕੈਨੇਡਾ ਤੋਂ ਤੁਰ ਕੇ ਵੀ ਹੋ ਜਾਂਦਾ, ਚਾਹੇ ਕਹਿੰਦੇ ਤੁਸੀਂ ਪ੍ਰਾਈਵੇਟ 에ਅਰਕ੍ਰਾਫਟ ਚ ਕਰਦੇ ਆ, ਤੁਹਾਨੂੰ ਹੁਣ ਬਾਇਓਮੈਟ੍ਰਿਕਸ ਦੇਣੇ ਪੈਣਗੇ, ਚਾਹੇ ਤੁਸੀਂ ਕੈਨੇਡੀਅਨ ਸਿਟੀਜ਼ਨ ਹੈਗੇ ਆ। ਪਹਿਲਾਂ ਇਹ ਰਿਕੁਆਇਰਡ ਨਹੀਂ ਸੀਗੇ। ਜਿਹੜੇ ਯੂਐਸ ਸਿਟੀਜ਼ਨ ਆ ਉਹ ਐਗਜ਼ੈਂਪਟ ਹੈਗੇ ਆ, ਪਰ ਉਹਨਾਂ ਦੇ ਬਾਇਓਮੈਟ੍ਰਿਕਸ ਉਹ ਦੇਣੇ ਚਾਹਣ ਦੇ ਸਕਦੇ ਆ, ਪਹਿਲਾਂ ਵੀ ਹੁੰਦੇ ਆ। ਜਦੋਂ ਤੁਸੀਂ ਐਂਟਰ ਕਰਦੇ ਆ ਜਾਂ ਐਗਜ਼ਿਟ ਕਰਦੇ ਹੈਗੇ ਆ, ਉਹ ਬਾਇਓਮੈਟ੍ਰਿਕਸ ਲੈਂਦੇ ਹੀ ਹੈਗੇ ਆ। ਸੋ ਸੀਬੀਪੀ ਨੇ ਇਹ ਕਿਹਾ ਵੀ ਯੂਐਸ ਸਿਟੀਜ਼ਨ ਦੀ ਜਿਹੜੀ ਫੋਟੋ ਵਿਦਿਨ 12 ਆਵਰਸ ਆਫ ਆਇਡੈਂਟੀਟੀ ਵੈਰੀਫਿਕੇਸ਼ਨ ਪ੍ਰੋਸੈਸ ਐਂਡ ਐਨਰੋਲਸ ਨਾਨ ਸਿਟੀਜ਼ਨਸ ਇਨ ਦਾ DHS ਬਾਇਓਮੈਟ੍ਰਿਕ ਆਇਡੈਂਟੀਟੀ ਮੈਨੇਜਮੈਂਟ ਸਿਸਟਮ, ਜਿਹੜੀ ਰਿਟੇਨ ਰੱਖਦੀ ਆ ਫੋਟੋਜ਼ ਅਪ ਟੂ 75 ਈਅਰਸ। ਸੋ ਜਦੋਂ ਇੱਕ ਵਾਰ ਤੁਹਾਡੀ ਇਹ ਫੋਟੋ ਹੋ ਗਈ, ਬਾਇਓਮੈਟ੍ਰਿਕਸ ਆ ਗਿਆ, 75 ਸਾਲਾਂ ਤਾਈਂ ਉਹਨਾਂ ਦੇ ਜਿਹੜੇ ਰੈਕਡ ਆ ਉਹਦੇ ਵਿੱਚ ਇਹ ਰਹਿਣਗੇ। ਜੀ ਹਰਜੋਤ ਸਿੰਘ ਜੀ, ਇੱਕ ਹੋਰ ਕੁਇਕ ਬ੍ਰੇਕ ਜਿਹੜੀ ਉਹ ਲਵਾਂਗੇ ਤੇ ਉਸ ਤੋਂ ਬਾਅਦ ਦੇ ਵਿੱਚ ਵਾਪਸ ਮੁੜਦੇ ਆ ਤੇ ਖਬਰਾਂ ਦਾ ਸਿਲਸਿਲਾ ਅਪਡੇਟ ਅਮਰੀਕਾ 'ਚ ਇਦਾਂ